ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਕੀ ਹਾਲ ਹੈ ਸੋਹਣਿਓ? ਖੁਸ਼ ਹੋ? ਅੱਜ ਦੀ ਗੇੜੀ ਲਾਈਏ ਫਿਰ, ਆਓ ਮੇਰੇ ਨਾਲ। ਅੱਜ ਦਿਨ ਬੜਾ ਚਮਕਦਾਰ ਤੇ ਸੋਹਣਾ, ਬਿਲਕੁਲ ਤੁਹਾਡੇ ਵਰਗਾ। ਅੱਜ ਮੈਂ ਇੱਕ ਵੀਡੀਓ ਵੇਖੀ ਜਿਹਦੇ ਵਿੱਚ ਇੱਕ ਰਿਟਾਇਰਡ ਫੌਜੀ ਅਫਸਰ ਜਿਹੜਾ ਉਹ ਬੋਲਦਾ ਸੀ ਪਿਆ। ਉਹਨੇ ਬੜੀਆਂ ਹੈਰਾਨਕੁਨ ਗੱਲਾਂ ਦੱਸੀਆਂ। ਅਤੇ ਇਹ ਲੋਕ ਜਿਹੜੇ ਵੱਡੇ ਅਫਸਰਾਨ ਹੁੰਦੇ ਨੇ ਉਹ ਹੀ ਵੱਡੇ ਈਵਾਨਾਂ ਦੇ ਅੰਦਰ ਜਾਂਦੇ ਨੇ ਨਾ ਜੀ, ਜਾਂ ਵੱਡੇ ਸਿਆਸਤਦਾਨ ਹੁੰਦੇ ਨੇ। ਉਹਨਾਂ ਨੂੰ ਹੀ ਪਤਾ ਹੁੰਦਾ ਵੀ ਅੰਦਰ ਉੱਥੇ ਕੀ ਖਿਚੜੀ ਪੱਕਦੀ ਹੈ ਅਤੇ ਉਹਨਾਂ ਨੂੰ ਕੀ ਕੁਝ ਸਿਖਾਇਆ ਜਾਂਦਾ। ਸਾਡੀਆਂ ਤਾਂ ਅੱਖਾਂ ਬੜੀਆਂ ਦੇਰ ਨਾਲ ਖੁੱਲ੍ਹਦੀਆਂ ਨੇ। ਅਸੀਂ ਤਾਂ ਬਲੱਡੀ ਸਿਵਿਲੀਅਨ ਆ ਨਾ, ਆਮ ਐਵੇਂ ਕੀੜੇ ਮਕੌੜੇ ਜੇ ਆਮ ਆਵਾਮ, ਜਿਹੜੇ ਆਮ ਆਦਮੀ, ਅਸੀਂ ਕੀੜੇ ਮਕੌੜੇ ਹਾਂ। ਅਸੀਂ ਤਾਂ ਐਵੇਂ ਅੱਲਾ ਦੇ ਆਸਰੇ 'ਤੇ ਉਹ ਜ਼ਿੰਦਗੀ ਗੁਜ਼ਾਰਦੇ ਰਹਿੰਦੇ ਹਾਂ ਜਦੋਂ ਤੱਕ ਕਿਸੇ ਹਾਥੀ ਦਾ ਪੈਰ ਸਾਡੇ ਪੈਰ 'ਤੇ ਨਾ ਆ ਜਾਏ, ਬਲਕਿ ਸਿਰ 'ਤੇ ਨਾ ਆ ਜਾਏ। ਜੇ ਆ ਜਾਏ ਤਾਂ ਫਿਰ ਅਸੀਂ ਮਾਰੇ ਮੂਰੇ ਜਾਂਦੇ ਹਾਂ। ਫਿਰ ਆਮ ਬੰਦੇ ਦਾ ਕਿਹੜਾ ਪੁਰਸਾਨਿਆ ਹਾਲ ਹੈ ਉੱਥੇ ਤਾਂ ਫਿਰ ਜਿਹੜਾ ਹਾਥੀ ਹੈ ਉਹ ਹਰ ਜਾਲ ਨੂੰ, ਚਾਹੇ ਉਹ ਅਦਾਲਤਾਂ ਦਾ ਅਤੇ ਪੁਲਿਸ ਦਾ ਜਾਂ JIT ਦਾ, ਵਾਰਸ਼ਾਂ ਨੂੰ ਸਮੇਤ ਜਾਲ ਦੇ ਲੈ ਕੇ ਤੇ ਨਿਕਲ ਜਾਂਦਾ। ਖੈਰ, ਉਹ ਫੌਜੀ ਸਾਹਿਬ ਨੇ ਦੱਸਿਆ ਕਿ ਉਹਨਾਂ ਆਖਿਆ ਜੀ ਜਦੋਂ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ, ਜਦੋਂ ਅਸੀਂ ਉਹ ਜੂਨੀਅਰ ਇੱਕ ਅਫਸਰ ਜਾਂਦਾ 17-18 ਸਾਲ ਦਾ ਨੌਜਵਾਨ, ਉਹ ਅਕੈਡਮੀ ਜਾਂਦਾ ਅਤੇ ਉਹਨੂੰ ਦੱਸਿਆ ਜਾਂਦਾ ਹੈ ਕਿ ਤੂੰ ਬੜਾ ਕੋਈ ਸਪੈਸ਼ਲ ਚੀਜ਼ ਹੈ, ਸੁਪੀਰੀਅਰ ਆਦਮੀ ਹੈ ਤੂੰ, ਔਰ ਉਹਨੂੰ ਸਿਵਿਲੀਅਨ ਦੇ ਖਿਲਾਫ ਜਾਣੇ ਅਣਜਾਣੇ ਦੇ ਵਿੱਚ ਉਹਨੂੰ ਭਰਿਆ ਜਾਂਦਾ, ਉਹਦੇ ਖਿਲਾਫ ਭਰਿਆ ਜਾਂਦਾ। ਓਏ ਬਲੱਡੀ ਸਿਵਿਲੀਅਨ ਦੀ ਤਰ੍ਹਾਂ ਢਿੱਲਾ ਹੋ ਕੇ ਨਾ ਖਲੋ, ਬਲੱਡੀ ਸਿਵਿਲੀਅਨ ਦੀ ਤਰ੍ਹਾਂ ਇਹ ਨਾ ਕਰ, ਬਲੱਡੀ ਸਿਵਿਲੀਅਨ ਦੀ ਤਰ੍ਹਾਂ ਫਲਾਣਾ ਕੰਮ ਨਾ ਕਰ। ਕਿ ਸਿਵਿਲੀਅਨ ਦਾ ਮਤਲਬ ਹੈ ਬਲੱਡੀ, ਬੇਵਕੂਫ, ਪਾਗਲ, ਇਡੀਅਟ। ਸੋ ਉਹਦੀ ਤਰਬੀਅਤ ਇਸ ਰੰਗ ਦੇ ਵਿੱਚ ਕੀਤੀ ਜਾਂਦੀ ਹੈ। ਅਤੇ ਇਸੇ ਤਰ੍ਹਾਂ ਉਹਨਾਂ ਦੱਸਿਆ ਕਿ ਜਿਹੜੀ ਸੁਪੀਰੀਅਰ ਸਰਵਿਸਿਜ਼ ਅਕੈਡਮੀ ਹੈ, ਉੱਥੇ ਵੀ ਇਸ ਕਿਸਮ ਦੀ ਜਿਹੜਾ ਨਾ ਸੁਪੀਰੀਅਰਿਟੀ ਉਹਨਾਂ ਦੇ ਵਿੱਚ ਭਰੀ ਜਾਂਦੀ ਹੈ ਕਿ ਤੁਸੀਂ ਚੀਜ਼ ਦੀਗਰ ਹੋ, ਤੁਸੀਂ ਆਮ ਆਦਮੀ ਨਹੀਂ ਹੋ, ਔਰ ਤੁਹਾਡਾ ਇਸ ਮਮਲਕਤ ਦੇ ਉੱਤੇ, ਇਸ ਜ਼ਿੰਦਗੀ ਦੇ ਉੱਤੇ ਤੁਹਾਡੇ ਹੀ ਹਕੂਕ ਨੇ। ਜਿਵੇਂ ਕਈ ਕੌਮਾਂ ਸਮਝਦੇ ਨੇ ਜੀ ਅਸੀਂ ਰੱਬ ਦੇ ਅਸੀਂ ਖਾਸ ਲੋਕ ਹਾਂ ਅਤੇ ਅਸੀਂ ਜਿਹੜੇ ਆ ਨਾ ਜੀ ਬਸ ਅਸੀਂ ਦੁਨੀਆ 'ਤੇ ਰੂਲ ਕਰਨ ਆਏ ਹਾਂ, ਬਾਕੀ ਇਨਸਾਨ ਦੀ ਸ਼ਕਲ ਵਿੱਚ ਕੀੜੇ ਮਕੌੜੇ ਨੇ, ਇਹਨਾਂ ਨੂੰ ਜਿਵੇਂ ਦਿਲ ਵਰਤ ਲਓ। ਇਹ ਜਿਵੇਂ ਕੁੱਕੜੀ ਦੇ ਬਾਗ ਕਰਕੇ ਖਾ ਜਾਂਦੀ ਹੋ, ਇੰਝ ਇਹਨਾਂ ਨੂੰ ਖਾ ਪੀ ਜਾਓ, ਕੋਈ ਹਰਜ ਨਹੀਂ। ਸੋ ਇੰਝ ਹੀ ਮਤਲਬ ਹਰ ਦੋ ਜਗ੍ਹਾ 'ਤੇ ਅਫਸਰਾਨੇ ਬਾਲਾ ਦੇ ਬਾਵਰਦੀ ਅਤੇ ਗੈਰ ਵਰਦੀ, ਇਹਨਾਂ ਦੇ ਜ਼ਿਹਨਾਂ ਦੇ ਵਿੱਚ ਇਹ ਚੀਜ਼ ਸਮਾਈ ਜਾਂਦੀ ਹੈ, ਠੌਂਸੀ ਜਾਂਦੀ ਹੈ। ਇਹਨਾਂ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ ਕਿ ਤੁਸੀਂ ਮਾਲਕ ਔਰ ਕਾਬਜ਼ ਹੋ, ਇਹ ਮਫਤੂਨ ਹੈ ਆਮ ਆਦਮੀ ਜਿਹੜਾ, ਅਤੇ ਤੁਹਾਡੇ ਰਾਈਟਸ ਜਿਹੜੇ ਨਾ ਉਹ ਬੜੇ ਫਾਇਕ ਨੇ, ਇਹਨਾਂ ਦਾ ਕੋਈ ਰਾਈਟ ਨਹੀਂ। ਜੇ ਤੁਸੀਂ ਦੇ ਦਿਓ ਤਾਂ ਤੁਹਾਡਾ ਅਹਿਸਾਨ ਹੈ, ਅਹਿਸਾਨ ਅਜ਼ੀਮ ਹੈ, ਤੁਸੀਂ ਇੰਝ ਮਿਨੀ ਗਾਰਡ ਟਾਈਪ ਚੀਜ਼ ਹੋ। ਸੋ ਜਨਾਬ, ਇਹ ਇਸ ਕਿਸਮ ਦੇ ਰਵੱਈਏ 70-80 ਸਾਲ ਤੋਂ ਜਿਹੜਾ ਨਾ, ਬਲਕਿ ਜ਼ਾਹਿਰ ਹੈ ਇਸ ਤੋਂ ਵੀ ਕਿਤੇ ਪਹਿਲਾਂ ਦਾ, ਜਦੋਂ ਦੀ ਇਹ ਸੁਪੀਰੀਅਰ ਸਰਵਿਸਿਜ਼ ਅਕੈਡਮੀ ਔਰ ਇਹ ਆਰਮੀ ਦੀ ਟ੍ਰੇਨਿੰਗ ਇਹ ਗੋਰੇ ਦੌਰ ਤੋਂ ਸ਼ੁਰੂ ਹੋਈ ਸਬ ਕੰਟੀਨੈਂਟ ਦੇ ਵਿੱਚ, ਇਹ ਉਦੋਂ ਦਾ ਇਹ ਉਹੀ ਪੈਟਰਨ ਜਾਰੀ ਹੈ। ਇੱਥੇ ਉਹੀ ਪੈਟਰਨ ਰਿਹਾ, ਉਹੀ ਸੁਪੀਰੀਅਰਿਟੀ ਜਿਹੜੀ ਹੈ ਨਾ ਜੀ, ਉਹ ਇਹਨਾਂ ਨੂੰ ਸਿਖਾਈ ਜਾਂਦੀ ਰਹੀ। ਔਰ ਇਹਦਾ ਮੈਂ ਆਪ ਵੀ ਐਨੀ ਸ਼ਾਇਦ ਹਾਂ, ਮੈਂ ਆਪ ਕਈ ਨੌਜਵਾਨਾਂ ਨੂੰ ਗੱਲਾਂ ਸੁਣੀਆਂ, ਉਹ ਬਿਲਕੁਲ ਉਹ ਇੰਝ ਹੀ ਸਨ ਜਿਵੇਂ ਸਿਕੰਦਰ ਯੂਨਾਨੀ ਨੇ, ਔਰ ਇਹ ਦੁਨੀਆ ਫਤਿਹ ਕਰਨ ਨਿਕਲੇ ਹਨ, ਅਤੇ ਉਹਨਾਂ ਦੇ ਬਿਲਕੁਲ ਉਸੇ ਤਰ੍ਹਾਂ ਦੇ ਅਜ਼ਾਇਮ ਸਨ, ਔਰ ਉਹ ਹੀ ਰਵੱਈਆ ਸੀ। ਅਤੇ
ਉਹ ਜਦੋਂ ਇੱਕ ਬੰਦੇ ਨੂੰ ਇੱਕ ਖਾਸ ਕਿਸਮ ਦੇ ਸਾਂਚੇ ਦੇ ਵਿੱਚ ਡਾਲ ਦਿੱਤਾ ਜਾਏ ਅਤੇ ਉਹਦੀ ਸੋਚ ਉਹਦੀ ਫਿਕਰ ਬਿਲਕੁਲ ਉਹੀ ਹੋ ਜਾਂਦੀ ਹੈ। ਅਤੇ ਉਹਦਾ ਸ਼ਖਸਾਨਾ ਜਨਾਬ ਅੱਜ ਮੁਲਕ ਜਿਸ ਨਹਿਜ 'ਤੇ ਪਹੁੰਚ ਚੁੱਕਿਆ, ਔਰ ਸਰਵੀਟਿਊਡ ਜਿਹੜਾ ਹੈ ਉਹ ਮੈਂ ਚੂँਕਿ ਪੰਜਾਬ ਦਾ ਰਹਿਣ ਵਾਲਾ ਅਤੇ ਮੈਂ ਉੱਥੇ ਵੇਖਿਆ ਕਿ ਜਿਹੜਾ ਨਾ ਤਰਜ਼ ਗੁਲਾਮਾਨਾ ਉਹ DNA 'ਚ ਸ਼ਾਮਲ ਹੋ ਚੁੱਕੀ ਹੈ। ਉਹ ਅਸੀਂ ਜਿਹੜਾ ਨਾ ਅਫਸਰਾਨੇ ਬਾਲਾ ਨੂੰ, ਉਹ ਮੇਰਾ ਦੋਸਤ ਸਿਕੰਦਰ, ਉਹਨੂੰ ਮੈਂ ਪੁੱਛਣਾ, ਮੈਂ ਆਖਣਾ ਯਾਰ ਇਹ ਤੁਸੀਂ ਗੱਲ 'ਤੇ ਜਿਹੜਾ ਉਹ ਬੰਦੂਕਾਂ ਕੱਢ ਲੈਂਦੇ ਹੋ ਅਤੇ ਲੜਾਈ ਪੜਾਈ ਸ਼ੁਰੂ ਕਰ ਦਿੰਦੇ ਹੋ, ਅਤੇ ਪੁਲਿਸ ਦਾ ਇੱਕ ਸਿਪਾਹੀ ਹੁੰਦਾ ਅਤੇ ਉਹ ਪੂਰੇ ਪਿੰਡ ਨੂੰ ਅੱਗੇ ਲਾ ਕੇ ਟੁਰ ਪੈਂਦਾ ਅਤੇ ਉਹਨਾਂ ਨੂੰ ਨੰਗਾ ਕਰਕੇ ਕੁੱਟਦਾ। ਅਤੇ ਉਹਨੇ ਹੱਸ ਕੇ ਆਖਿਆ ਬਾਈ ਉਹਨਾਂ ਦੀ ਤਾਂ ਡਿਊਟੀ ਹੈ ਕਿ ਉਹ ਸਾਨੂੰ ਕੁੱਟਣ, ਅਤੇ ਅਸੀਂ ਉਹਨਾਂ ਨੂੰ ਡਿਊਟੀ ਤੋਂ ਤਾਂ ਨਹੀਂ ਮਨਾ ਕਰ ਸਕਦੇ ਨਾ, ਭਾਈ ਸਾਨੂੰ ਕਿਉਂ ਗੱਲ ਕਰੇ। ਸੋ ਜਨਾਬ ਉਹ ਜਿਹੜਾ ਇਹ ਜਿਹੜੀ ਫਿਕਰੇ ਗੁਲਾਮਾਨਾ ਹੈ ਨਾ, ਇਹ ਪੂਰੇ ਪੰਜਾਬ ਦੇ ਵਿੱਚ ਬਲਕਿ ਪੂਰੇ ਪਾਕਿਸਤਾਨ ਦੇ ਵਿੱਚ, ਸ਼ਾਇਦ ਪਠਾਣਾ 'ਚ ਨਾ ਹੋਵੇ, ਬਲੋਚਾਂ 'ਚ ਨਾ ਹੋਵੇ, ਉੱਥੇ ਮਨ ਕੋ ਰਹਿਣ ਦਾ ਇਤਫਾਕ ਨਹੀਂ ਹੋਇਆ, ਲੇਕਿਨ ਸੁਣਿਆ ਹੀ ਹੈ ਕਿ ਉਹ ਉੱਥੇ ਰਵਸ਼ ਕੰਮ ਹੈ, ਉਹ ਲੋਕ ਨਹੀਂ ਸੁਣਦੇ। ਪਰ ਪੰਜਾਬ ਦੇ ਵਿੱਚ ਤਾਂ ਜਿਤਨੀ ਕੁ ਖੁਸ਼ਾਮਦ ਦਰਾਮਦ ਦੀ ਰੇਸ਼ੋ ਹੈ ਨਾ, ਉਹ ਮੇਰੇ ਖਿਆਲ 101% ਹੈ। ਅਫਸਰ ਹੋਣਾ ਚਾਹੀਦਾ ਬਸ, ਦੂਜੇ ਪਾਸੇ ਖੁਦਾ ਵੀ ਹੋਏ ਅਤੇ ਉਹ ਅਸੀਂ ਹੱਥ ਬੰਨ੍ਹ ਕੇ ਜਨਾਬ ਉਹ ਅਫਸਰ ਦੇ ਪਿੱਛੇ ਟੁਰ ਪੈਂਦੇ ਹਾਂ। ਸੋ ਜਨਾਬ ਇਸ ਰਵਸ਼ ਨੇ ਬੜਾ ਹੀ ਗੰਦ ਮਚਾਇਆ। ਇਹਨਾਂ ਨੇ ਉਹ ਅਫਸਰਾਂ ਨੂੰ ਵੀ ਜਹੰਨਮ ਤੱਕ ਪਹੁੰਚਾਇਆ ਅਤੇ ਆਵਾਮ ਨੂੰ ਵੀ ਜਹੰਨਮ ਤੱਕ ਪਹੁੰਚਾ ਦਿੱਤਾ। ਉਹ ਜਿਵੇਂ ਇੱਕ ਨਜ਼ਮ ਹੁੰਦੀ ਸੀ ਨਾ, ਐਨ ਐਪੀਟੈਫ, ਉਹ ਸ਼ਾਇਰ ਖੜ੍ਹਾ ਕਬਰ ਦੇ ਉੱਤੇ ਕਹਿੰਦਾ ਇਹਦੇ ਵਿੱਚ ਇੱਕ ਬੜਾ ਸ਼ਰੀਫ ਆਦਮੀ ਦਫਨ ਹੈ ਜਿਹਦੀ ਸਾਦਗੀ ਦੀ ਵਜ੍ਹਾ ਤੋਂ ਬਹੁਤ ਲੋਕ ਜਹੰਨਮ 'ਚ ਗਏ ਨੇ, ਕਿਉਂਕਿ ਇਹ ਏਡਾ ਮਾਸੂਮ ਸੀ, ਇਹਨੂੰ ਸਾਰੇ ਦਾਲ ਆਂਦ ਸਨ ਅਤੇ ਹੁਣ ਸਾਰੇ ਉਹ ਜਹੰਨਮੀ ਹੋ ਗਏ ਨੇ, ਉਹ ਇੱਥੇ ਲੇਟੇ ਆ। ਤੋ ਸਾਡੀ ਕੌਮ ਵੀ ਜਿਹੜੀ ਹੈ ਨਾ ਉਹ ਵੀ ਉੱਡੀ ਸਾਦਾ, ਅਤੇ ਅਫਸਰਸ਼ਾਹੀ ਜਿਹੜੀ ਹੈ ਨਾ ਉਹਨੇ ਇਸ ਕੌਮ ਨੂੰ ਠੋਕ ਕੇ ਆ ਵੀ ਜਨਮੀ ਹੋ ਗਈ ਅਤੇ ਇਸ ਕੌਮ ਦੀ ਜ਼ਿੰਦਗੀ ਜਨਮ ਬਣਾ ਦਿੱਤੀ। ਚੰਗਾ ਜੀ, ਮਿਲਦੇ ਹਾਂ ਅਗਲੇ ਵਲੌਗ ਦੇ ਨਾਲ। ਰੱਬ ਰਾਖਾ, ਆਪਣਾ ਅਤੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ।